बिस्मिल्लाहिर्रहमानिर्रहीम ते अस्सलामुअलैकुम। 26 फरवरी पाकिस्तान ਦੇ ਵਿੱਚ ਜੁਮੇਰਾਤ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੀ ਖਬਰ ਤੇ ਤੁਹਾਡੇ ਸਾਹਮਣੇ ਫੀਲਡ ਮਾਰਸ਼ਲ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 89। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਸੰਘਣੀਆਂ ਤੇ ਨਿੱਘੀਆਂ ਖਬਰਾਂ ਵਾਲੇ ਪਾਸੇ। ਜਿਹੜੀ ਅੱਜ ਦੀ ਸਭ ਤੋਂ ਪਹਿਲੀ ਖਬਰ ਰੱਖਣੀ ਹੈ ਉਹ ਮੁਲਤਾਨ ਤੋਂ ਤੁਹਾਡੇ ਸਾਹਮਣੇ ਰੱਖਣੀ ਹੈ। ਖਬਰ ਤੁਹਾਨੂੰ ਨਿੱਕੀ ਜੀ ਲੱਗਣੀ ਹੈ, ਲੇਕਿਨ ਮੇਰੇ ਖਿਆਲ ਨਾਲ ਇਹ ਪਾਕਿਸਤਾਨ ਦੀ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਹੈ, ਕਿਉਂਕਿ ਇਹਦੇ ਵਿੱਚੋਂ ਤੁਹਾਨੂੰ ਇੱਕ ਐਸੀ ਸਫਾਕੀ ਔਰ ਬੇਹਿੱਸੀ ਨਜ਼ਰ ਆ ਰਹੀ ਹੈ ਜਿਹੜੀ ਤਬਕਾਤੀ ਤੇ ਹੈ ਹੀ ਹੈ, ਲੇਕਿਨ ਇਨਸਾਨੀਅਤ ਲਈ ਵੀ ਸ਼ਰਮਾਉਣ ਦਾ ਮਕਾਮ ਹੈ। ਡੀਸੀ ਮੁਲਤਾਨ ਦੇ ਦਫ਼ਤਰ ਦੀ ਤਜ਼ੀਨੋ ਆਰਾਇਸ਼ ਚੱਲ ਰਹੀ ਹੈ ਤੇ ਉੱਥੇ ਤਾਮੀਰਾਤੀ ਕੰਮ ਦੇ ਵਿੱਚ ਇੱਕ ਕਮ ਉਮਰ ਬੱਚਾ, ਜੀ ਹਾਂ ਛੋਟਾ ਬੱਚਾ ਜਿਹੜਾ ਹੈ ਉਹ ਗੁਰਬਤ ਦੇ ਹੱਥੋਂ ਤੰਗ, ਮਾਂ ਪਿਓ ਨੇ ਘਰ ਛੱਡਿਆ ਹੋਣਾ, ਉਹ ਵੀ ਮਜ਼ਦੂਰੀ ਕਰਨ ਰਿਹਾ ਸੀ ਉੱਥੇ। ਉਸੇ ਮਜ਼ਦੂਰੀ ਦੇ ਦੌਰਾਨ ਉਹਨੂੰ ਬਿਜਲੀ ਦੀ ਤਾਰ ਤੋਂ ਕਰੰਟ ਲੱਗਾ ਤੇ ਉਹ ਉੱਥੇ ਹੀ ਵਿਚਾਰਾ ਮਾਰਿਆ ਗਿਆ। ਹੁਣ ਜਿਹੜਾ ਡਿਪਟੀ ਕਮਿਸ਼ਨਰ ਹੁੰਦਾ ਕਿਸੇ ਵੀ ਜ਼ਿਲ੍ਹੇ ਦਾ, ਉਹਦੀ ਅਸਲ ਦੇ ਵਿੱਚ ਜ਼ਿੰਮੇਵਾਰੀ ਹੁੰਦੀ ਹੈ ਕਿ ਪੂਰੇ ਜ਼ਿਲ੍ਹੇ ਦੇ ਵਿੱਚ ਉਹ ਇਸ ਚੀਜ਼ ਨੂੰ ਯਕੀਨੀ ਬਣਾਏ ਕਿ ਚਾਈਲਡ ਲੇਬਰ ਜਾਂ ਦੂਸਰੇ ਜਿਹੜੇ ਵੀ ਐਸੇ ਤਬਕਾਤ ਨੇ ਜਿਨ੍ਹਾਂ ਨੂੰ ਐਕਸਪਲੋਇਟ ਕੀਤਾ ਜਾ ਸਕਦਾ ਹੋਵੇ, ਉਹਨਾਂ ਦੀ ਐਕਸਪਲੋਇਟੇਸ਼ਨ ਦੇ ਉੱਤੇ ਉਹ ਨਜ਼ਰ ਰੱਖੇ, ਮੀਨ ਕਿ ਉਹਨਾਂ ਨੂੰ ਐਕਸਪਲੋਇਟ ਨਾ ਹੋਣ ਦੇਵੇ, ਉਹਨਾਂ ਦੇ ਜਿਹੜੇ ਹਕੂਕ ਨੇ ਉਹਦਾ ਤਹਫਜ਼ ਕਰੇ। ਇੱਕ ਕਿਸਮ ਦਾ ਡੀਸੀ ਜਿਹੜਾ ਉਹ ਅੰਗਰੇਜ਼ ਬਹਾਦਰ ਦੇ ਜ਼ਮਾਨੇ ਦਾ ਹਾਕਮ ਹੀ ਹੈ ਆਪਣੇ ਇਲਾਕੇ ਦਾ। ਉਹਨਾਂ ਨੇ ਉਸ ਵੇਲੇ, ਕਿਉਂਕਿ ਉਹਨਾਂ ਨੇ ਪੂਰੇ ਉਸ ਵੇਲੇ ਲਾਰਜਰ ਇੰਡੀਆ ਦੇ ਉੱਤੇ ਉਹਨਾਂ ਨੇ ਕਬਜ਼ਾ ਕੀਤਾ ਹੋਇਆ ਸੀ ਤੇ ਉਹ ਆਪਣੇ ਡਿਪਟੀ ਕਮਿਸ਼ਨਰ ਲਾ ਕੇ ਉਹਨਾਂ ਦੇ ਥਰੂ ਹੀ ਮਾਮਲਾ ਚਲਾਉਂਦੇ ਸਨ। ਹੁਣ ਤੇ ਡਿਪਟੀ ਕਮਿਸ਼ਨਰ ਛੋਟੇ ਛੋਟੇ ਇਲਾਕਿਆਂ ਦੇ ਰਹਿ ਗਏ ਨੇ, ਉਦੋਂ ਤੇ ਬੜਾ ਲੰਮਾ ਚੌੜਾ ਇਲਾਕਾ ਹੁੰਦਾ ਸੀ ਇੱਕ ਡਿਪਟੀ ਕਮਿਸ਼ਨਰ ਦੇ ਕੋਲ, ਔਰ ਉਹ ਅਮੂਮੀ ਤੌਰ ਤੇ ਉਹ ਡਿਪਟੀ ਕਮਿਸ਼ਨਰ ਗੋਰਾ ਸਾਹਿਬ ਹੁੰਦਾ ਸੀ ਤੇ ਉਹ ਹਾਕਮ ਹੀ ਹੁੰਦਾ ਸੀ, ਉਸੇ ਤਰੀਕੇ ਨਾਲ ਚਲਾਉਂਦਾ ਸੀ। ਗੋਰਾ ਸਾਹਿਬ ਤੇ ਚਲੇ ਗਏ, ਇਹ ਬਦਰੰਗੇ ਗੋਰੇ ਜਿਹੜੇ ਨੇ ਇਹ ਸਾਨੂੰ ਦੇ ਗਏ ਤੇ ਇਹ ਹੁਣ ਉਸੇ ਤਰੀਕੇ ਨਾਲ ਆਵਾਮ ਨੂੰ ਮਹਿਕੂਮ ਸਮਝਦੇ ਨੇ ਤੇ ਆਪਣੇ ਆਪ ਨੂੰ ਹਾਕਮ ਸਮਝਦੇ ਨੇ। ਗੋਰਾ ਸਾਹਿਬ ਇੱਥੋਂ ਚਲਾ ਗਿਆ, ਲੇਕਿਨ ਕਾਨੂੰਨ ਇਹ ਉਹਨਾਂ ਵਾਲੇ ਹੀ ਇੰਪਲੀਮੈਂਟ ਕਰਦੇ ਨੇ। ਹਾਲਾਂਕਿ ਉਹ ਤੇ ਸਾਡੇ ਨਾਲ ਇਸ ਲਈ ਇਹੋ ਜਿਹੇ ਵਰਤਾਓ ਰੱਖਦੇ ਸਨ, ਇਹੋ ਜਿਹਾ ਬੁਰਾ ਤਰੀਕਾ ਜਾਂ ਸਲੀਕਾ ਰੱਖਦੇ ਸਨ ਕਿ ਉਹ ਇਹ ਸਮਝਦੇ ਸਨ ਵੀ ਅਸੀਂ ਮਹਿਕੂਮ ਹੈ ਤੇ ਉਹ ਹਾਕਮ ਨੇ। ਇਹ ਹੁਣ ਜਿਹੜੇ ਡਿਪਟੀ ਕਮਿਸ਼ਨਰ ਸਾਹਿਬ ਨੇ ਤੇ ਸਾਡੇ ਵਿੱਚੋਂ ਹੀ ਨੇ ਨਾ, ਇਹ ਤੇ ਪਾਕਿਸਤਾਨੀ ਨੇ। ਉਹ ਹੀ ਅਗਰ ਕੌਮ ਸਾਰੀ ਆਜ਼ਾਦ ਹੈ ਤੇ ਇਹ ਵੀ ਆਜ਼ਾਦ ਨੇ, ਅਗਰ ਸਾਰੀ ਗੁਲਾਮ ਹੈ ਤੇ ਇਹ ਵੀ ਗੁਲਾਮ ਨੇ। ਲੇਕਿਨ ਇਹ ਸਾਡੇ ਫੌਜੀ ਜਰਨੈਲ ਤੇ ਬਿਊਰੋਕਰੇਟ ਜਿਹੜੇ ਨੇ ਔਰ ਵਿੱਚ ਸਿਆਸੀ ਘਰਾਣੇ ਵੀ ਜਿਹੜੇ ਨੇ, ਉਹ ਇਹ ਸਮਝਦੇ ਨੇ ਅਸ਼ਰਾਫੀਆ ਸਾਰੀ ਕਿ ਉਹ ਆਜ਼ਾਦ ਨੇ ਤੇ ਬਾਕੀ ਸਾਰੀ ਕੌਮ ਉਹਨਾਂ ਦੀ ਗੁਲਾਮ ਹੈ। ਹੁਣ ਗੌਰ ਕਰੋ ਕਿ ਅਗਰ ਡੀਸੀ ਦੇ ਦਫ਼ਤਰ ਦੇ ਵਿੱਚ ਇੱਕ ਕਮ ਉਮਰ ਬੱਚਾ ਜਿਹੜਾ, ਡੀਸੀ ਮੁਲਤਾਨ ਦੀ ਗੱਲ ਕਰ ਰਹੇ ਹਾਂ, ਉਹ ਉੱਥੇ ਮਿਹਨਤ ਮਜ਼ਦੂਰੀ ਕਰ ਰਿਹਾ ਹੈ ਤੇ ਫਿਰ ਬਾਕੀ ਗੱਲਾਂ ਜਿਹੜੀਆਂ ਉਹ ਤੁਸੀਂ ਆਪੇ ਛੱਡ ਦਿਓ ਵੀ ਉੱਥੇ ਕੀ ਹੋਣ ਡਿਆ ਹੋਏਗਾ ਤੇ ਕੀ ਹੋਣਾ ਹੈ। ਥੋੜ੍ਹੇ ਦਿਨ ਪਹਿਲਾਂ ਦੀ ਗੱਲ ਯਾਦ ਕਰੋ ਕਿ ਜਿਸ ਵੇਲੇ ਸਾਦੀਆ ਬੀਬੀ ਜਿਹੜੀ ਲਾਹੌਰ ਦੇ ਵਿੱਚ ਦਾਤਾ ਦਰਬਾਰ ਦੇ ਸਾਹਮਣੇ ਗਟਰ ਦੇ ਵਿੱਚ ਡਿੱਗੀ ਸੀ, 2 ਮਹੀਨੇ ਦਾ ਬੱਚਾ ਜਿਹੜਾ ਉਹਨਾਂ ਦੇ ਪੇਟ 'ਚ ਸੀ, ਹਾਮਲਾ ਸਨ ਉਹ, ਤੇ 2 ਸਾਲ ਦਾ ਬੱਚਾ ਉਹਨਾਂ ਦੀ ਕੁੱਛੜ ਸੀ, ਉਹਨਾਂ ਦੀ ਗੋਦ ਦੇ ਵਿੱਚ ਸੀ। ਉਹ 3 ਜਾਨਾਂ ਚਲੀ ਗਈਆਂ ਸਨ। ਬਜਾਏ ਉਸ 'ਤੇ ਐਕਸ਼ਨ ਹੋਣ ਦੀ ਲਾਹੌਰ ਦੀ ਪੁਲਿਸ ਨੇ ਫੜ ਕੇ ਤੇ ਉਹਨਾਂ ਦੇ ਸ਼ੌਹਰ ਨੂੰ ਹੀ ਛਿੱਤਰ ਫੇਰੇ ਤੇ ਉਸ ਤੋਂ ਬਾਅਦ ਜਿਸ ਵੇਲੇ ਪਤਾ ਲੱਗ ਗਿਆ ਕਿ ਖਾਤੂਨ ਵਾਕਈ ਡੁੱਬੀ ਸੀ ਤੇ 1 ਕਰੋੜ 10 ਲੱਖ ਰੁਪਈਆ ਦੇ ਕੇ ਤੇ ਉਹ ਸਾਰਾ ਕੰਮ ਮੁਕਾ ਦਿੱਤਾ। ਬਾਜੀ ਮਰੀਮ ਸਾਹਿਬਾ ਨੇ ਉੱਥੇ ਬੜੀ ਲੰਬੀ ਚੌੜੀ ਡਰਾਮੇਬਾਜ਼ੀ ਕੀਤੀ, ਏਅਰਪੋਰਟ ਤੇ ਇਜਲਾਸ ਕੀਤਾ, ਵੀਡੀਓ ਰੱਖਿਆ, ਆਪਣਾ ਉਹ ਸਾਰੀ ਜਿਹੜੀ ਵੀਡੀਓ ਬਣਾਈ, ਆਪਣੀ ਤਸ਼ਹੀਰ ਕੀਤੀ ਤੇ ਆਖਿਆ ਕਿ ਇਹ ਅਗਰ ਮੇਰੀ ਬੱਚੀ ਨਾਲ, ਤੁਹਾਡੀ ਬੱਚੀ ਨਾਲ ਹੋਇਆ ਹੁੰਦਾ ਤੇ ਫਿਰ ਕੀ ਕਰਦੇ। ਉਹਨਾਂ ਕਹੇ ਜੀ ਦੱਸਦੇ ਤੁਹਾਨੂੰ ਕੀ ਕਰਦੇ। ਉਹਨਾਂ ਨੇ ਚੌਥੇ ਪੰਜਵੇਂ ਦਿਨ ਹੀ 1 ਕਰੋੜ 10 ਲੱਖ ਰੁਪਈਏ ਦੇ ਵਿੱਚ 3 ਜਾਨਾਂ ਦਾ ਸੌਦਾ ਕੀਤਾ ਤੇ ਉਹ ਜਿਹੜੇ ਥੱਲੇ ਠੇਕੇਦਾਰ ਵਗੈਰਾ ਤੇ ਮਜ਼ਦੂਰ ਵਗੈਰਾ 3-4 ਬੰਦੇ ਫੜ ਕੇ ਜੇਲੇ ਦਿੱਤੇ ਸਨ, ਉਹਨਾਂ ਨੂੰ ਛੁਡਾ ਕੇ ਤੇ ਪਾਸੇ ਕੀਤਾ। ਖੈਰ ਇੱਥੇ ਜਿਹੜੀ ਡੀਸੀ ਸਾਹਿਬ ਵਾਲਾ ਦਫ਼ਤਰ, ਇੱਥੇ ਤਾਂ ਕੋਈ ਫੜਿਆ ਹੀ ਨਹੀਂ ਜਾਣਾ, ਕੋਈ ਚੱਕਰ ਹੀ ਨਹੀਂ ਹੋਣਾ। ਉਹਨਾਂ ਆਖਣਾ ਜੀ ਬਸ ਬੱਚਾ ਆਇਆ ਸੀ, ਜੋ ਹੁਕਮ ਰੱਬੀ। ਇਹ ਇੱਕ ਮੈਂ ਆਖਾਂਗਾ ਹੈਵਾਨੀਅਤ ਹੈ, ਇਨਸਾਨੀਅਤ ਨਹੀਂ ਹੈਗੀ। ਇਹ ਇਨਸਾਨੀ ਮਾਸ਼ਰਿਆਂ ਦੇ ਵਿੱਚ ਇਹੋ ਜਿਹੇ ਸਲੂਕ ਇਨਸਾਨਾਂ ਨਾਲ ਨਹੀਂ ਕਰਦੇ ਜੋ ਕੁਛ ਅਸੀਂ ਇੱਥੇ ਇੱਕ ਦੂਜੇ ਦੇ ਨਾਲ ਕਰਨ ਡਏ ਹਾਂ। ਅੱਗੇ ਆ ਜਾਓ ਹਕੂਮਤੀ ਅਦਾਦੋ ਸ਼ੁਮਾਰ। ਅਕਸਰ ਤੁਸੀਂ ਵੀ ਸੁਣਦੇ ਹੋ ਪਾਕਿਸਤਾਨ 'ਚ ਇੰਨੇ ਗਰੀਬ ਨੇ, ਪਾਕਿਸਤਾਨ 'ਚ ਓਨੇ ਗਰੀਬ ਨੇ, ਪਾਕਿਸਤਾਨ ਦੇ ਵਿੱਚ ਗੁਰਬਤ ਦੀ ਸ਼ਰ੍ਹਾ ਵੱਧ ਗਈ ਹੈ ਤੇ ਘਟ ਗਈ ਹੈ, ਇਹ ਸਾਰੀਆਂ ਗੱਲਾਂ ਸੁਣਦੇ ਹੋ। ਇਹ ਜ਼ਿਹਨ 'ਚ ਸੋਚਦੇ ਹੋਵੋਗੇ ਨਾ ਵੀ ਗਰੀਬ ਨੂੰ ਇਹ ਨਾਪਦੇ ਕਿਵੇਂ ਨੇ। ਜਿਵੇਂ ਦੁੱਧ ਹੋ, ਤੁਸੀਂ ਆਂਦੇ ਹੋ ਵੀ ਇਹ ਸੇਰ ਦੁੱਧ ਹੈ, ਲੀਟਰ ਦੁੱਧ ਹੈ, ਇਹ ਖਾਦ ਦੀ ਬੋਰੀ 40 ਸੇਰ ਦੀ ਹੈ ਜਾਂ 100 ਸੇਰ ਦੀ ਹੈ। ਇਹ ਕਿਸ ਤਰ੍ਹਾਂ, ਮਤਲਬ ਸੇਰਾਂ ਦੇ ਵਿੱਚ, ਕਿਲੋਆਂ ਦੇ ਵਿੱਚ, ਤੁਸੀਂ ਗ੍ਰਾਮਾਂ ਦੇ ਵਿੱਚ ਕਿਸ ਤਰੀਕੇ ਨਾਲ ਤੋਲਦੇ ਹੋ। ਤੇ ਇਸ ਤਰ੍ਹਾਂ ਹੀ ਤੁਸੀਂ ਸੋਚਦੇ ਹੋਵੋਗੇ ਵੀ ਗੁਰਬਤ ਕਿਸ ਤਰੀਕੇ ਨਾਲ ਤੋਲਦੇ ਨੇ, ਨਾਪਦੇ ਨੇ, ਮਾਪਦੇ ਨੇ, ਮੈਜ਼ਰ ਕਰਦੇ ਨੇ, ਅੰਡਰਸਟੈਂਡ ਕਰਦੇ ਨੇ। ਤੇ ਉਹਦਾ ਜਿਹੜਾ ਹਕੂਮਤ ਪਾਕਿਸਤਾਨ ਦਾ ਕੁਲੀਆ ਹੈ ਨਾ ਜੀ, ਉਹ ਹੈਗਾ ਜੀ 8,480 ਰੁਪਈਏ। 8,480
480 रुपये, 8,480 रुपीज़। ये तकरीबन को 30-35 डॉलर बनते हैं। किन्ने बनते हैं मैनूं हुण एग्जैक्टली नहीं पता, एग्जैक्टली 30 तो 40 डॉलर के दरम्यान को बनते होंगे, 30-35 डॉलर तकरीबन बनते होंगे। ये 30-35 डॉलर जिहड़ा बंदा महीने दे कमांदा है, दिन की गल नहीं होण डई, पूरे महीने के पैसे जिहड़ा 30-35 डॉलर कमाउंदा है तो आप अपने बीवी बच्चे तो सारिਆਂ ਦਾ पेट पालदा है। वो अगर तो वो कमाउंदा 8,480 या उस तो थल्ले तो वो गरीब है। अगर वो 8,481 भी कमाउंदा है ना तो इन्हां दी जिहड़ी हद मुकर्रर कीती उहदे तो बाहर निकल जांदा तो इन्हां दे हिसाब नाल वो गरीब नहीं हैगा। जरा ध्यान नाल सुणनियां ने तुसीं गल्लां। हुण 8,480 8,480 रुपीज़, मेरा ख्याल है कि अगर लाहौर दे विच MM आलम रोड के उत्ते एलांतो वगैरह जिहड़े महंगे रेस्टोरेंट ने उत्थे एक डिश 8,480 रुपइयां दी नहीं आउंदी। एक बंदे का खाना जिहड़ा ना उत्थे कई ऐसियां चीज़ां होणियां ने जिहड़ियां 8,480 तो उत्ते होणियां ने। मैं एक रेस्टोरेंट की गल कीती, उत्थे होर 20-50 होर रेस्टोरेंट होने ने महंगे। इत्थे गुरबत मापन डे ने भी उहदे बच्चियां लई, उहदी बीवी लई, उहदे माँ प्यो लई रोटी पानी खाना दाना अगर वो 8,480 रुपए 30 तो 35 डॉलर के दरम्यान उन्होंने महीने के विच पूरे च कमा लेंदा ते पूरा टब्बर उन्होंने 30-35 डॉलरां दे विच रवे। अगर वो रहिंदा तो इन्हां दे हिसाब नाल महीने उत्ते 1 रुपया भी ज़्यादा है तो वो गरीब नहीं है। उस तो थल्ले तो हाँ फिर गरीब है। इस तरह माप रहे ने गरीब। इस पमाइश ते पाकिस्तान च किन्ने गरीब ने हुण तुहानूं मैं दस्सण लगा जिहड़ा नंबर ते तुहानूं तुहाडा धुआं निकल जाना। 7 करोड़ पाकिस्तानी ऐसा है जिहड़ा महीने दे विच 30 तो 35 डॉलर भी नहीं कमा सकदा, इन्ने भी बर्दाश्त नहीं कर सकदा। उहदे कोल इन्ने पैसे भी नहीं हैगे 30 तो 35 डॉलर भी जिंदगी गुजारन लई पूरे कुनबे कोल महीने दे। अक़वाम मुतहदा दा जिहड़ा मॉडल है वो ज़रा फर्क है। वो आंदे ने गुरबत तो थल्ले वो शहरी है जिहड़ा हर रोज़ $4.10 या उस तो थल्ले कमाउंदा है। मतलब अगर तुसीं 5 डॉलर कमाउंदे हो महीने दे अपना दिन दे हर दिन दे तो फिर तुसीं गरीब नहीं, यूनाइटेड नेशन दे कुलिये दे मुताबिक या गुरबत तो थोड़े जे उत्ते हो। तो जे $4.10 या उस तो थल्ले कमाउंदे हो तो फिर तुसीं जिहड़ा वो गुरबत की लकीर तो थल्ले हो, तुसीं गरीब हो। ये अक़वाम मुतहदा वाला मॉडल जिहड़ा इनू अगर ज़रब दईए 30 दे नाल तो एक 35,000 रुपया पाकिस्तानी बनता है, 35,000 रुपीज़। हुण अक़वाम मुतहदा के हिसाब नाल गरीब आदमी 35,000 या उस तो थल्ले कमाउण वाला ते पाकिस्तानी गवर्नमेंट के हिसाब नाल सिर्फ 8,480 जिहड़ा ना वो अगर तुसीं 8,481 कमाए तो तुसीं गुरबत तो बाहर हो गए। अक़वाम मुतहदा का डाटा क्योंकि ज़्यादा मुस्तनद है और कोई गल समझ भी आउंदी है, उन्होंने अगर सामने रखो वैसे जिंदगी तो उहदे नाल भी कोई नहीं लंघदी इन्ने बच्चियां बीवी माँ प्यो दे नाल। लेकिन चलो फिर भी अगर उन्होंने गिन लो तो 12 करोड़ बंदा ऐसा है जिहड़ा 35,000 या उस तो थल्ले पैसे कमाउंदा पाकिस्तान। इस मुल्क की एक सूबे की वज़ीर आला ने जहाज़ नहीं खरीदा। जहाज़ तो सारिਆਂ ਨੂੰ ही किसी ना किसी तरह चाहिए होंदा है, एवें तुसीं इल्ज़ाम दर इल्ज़ाम करो तो जहाज़ तो इन्हां दे कोल है ही ने सारिਆਂ दे कोल, किसी को हैलीकॉप्टर है किसी को जहाज़ है। लेकिन असल मरियम नवाज़ ने जहाज़ नहीं खरीदा सिर्फ, या आसिम मुनीर साहब ने जहाज़ नहीं खरीदा, उन्हें महंगा तरीन जैट खरीदा है। सिर्फ जहाज़ नहीं खरीदा, जहाज़ तो सस्ते भी लभ जाते हैं। उन्होंने वो जहाज़ खरीदा जिहड़ा अरबी शहजादे खरीदते हैं या बड़े मन्ने परमन्ने अमीर लोग जिहड़े ने वो खरीदते हैं। तो दूजे पासे मुल्क दे विच गुरबत की हालात ने वो मैं तुहानूं दस दिता। और जिस वेले मेजर कर रहे हैं कि पाकिस्तान च गरीबां च सब तो ज़्यादा इजाफा कित्थे होया तो वो पंजाब च सब तो ज़्यादा होया। अगे चलने जी, अगली खबर तुहाडे सामने रखनी है। लाहौर तो रिपोर्ट जमा करवाई गई है जिहड़ी लाहौर हाई कोर्ट के हुक्म के उत्ते कि बसंत के दौरान लाहौर के 17 लोगों की जान गई। इन्होंने लुकाई रखा है डाटा। उस वेले ही दसिया कि जी 3-4 बंदे ही मरे ने। हुण हाई कोर्ट के रिटन रिपोर्ट खुद गवर्नमेंट ने जमा कराई है कि 17 बंदे जिहड़े ने वो बसंत के दौरान लाहौर के फौत होए ने। हुण इन्हां 17 बंदियां दा कतल जिहड़ा वो किहदे ते पाउणा है वो तुसीं आप उहदा फैसला कर लेना है। अच्छा जी, अगे पंजाब हुकूमत ने 2,735 मजीद सरकारी स्कूल जिहड़े वो ठेके ते देने का फैसला किया। दई जो मैं ना पूरा मुल्क ही ठेके ते दे दिओ या आपे ही लै लो ठेके ते, ठेके भी तो तुसीं लैंदे हो। ऐ हुण एवें झूठे फार्म 47 कढदे हो, झूठियां वोटां कढ के ते वो अपने खाते च पाउंदे हो ते गवर्नमेंट करदे हो मुल्क दे उत्ते धक्के दे नाल। आसिम मुनीर उन्हां दे नाल रल के मैं ना ठेके ते ही लै लो, एक बारी काम मुकाओ तुसीं, कुछ अपने रिश्तेदारां नूं दे दिओ, कुछ आप लै लो।
ਠੇਕੇ ਤੇ ਲੈ ਕੇ ਕੰਮ ਮੁਕਾਓ, ਕੰਮ ਗਾਂਹ ਵਧਾ ਕੇ ਰੱਖੋ। ਕਿ ਮੇਰਾ ਮਤਲਬ ਕਿਹੜੇ ਕੰਮ 'ਚ ਤੁਸੀਂ ਪਾਇਆ? ਸਕੂਲ ਵੀ ਹੁਣ ਠੇਕੇ ਤੇ ਆ ਗਏ ਨੇ ਸਾਰੇ। ਅੱਛਾ ਜੀ, ਅੱਗੋਂ ਚੇਅਰਮੈਨ ਨੈਬ ਲੈਫਟੀਨੈਂਟ जनरल रिटायर्ड नज़ीर भट्ट साहब कहते हैं नैब को बदनवान अनासर के लिए इबरत का बायस बनना चाहिए जिन्होंने मुल्क और मईशत को नुकसान पहुँचाया। लो जी, फिर तो सारे जरनैल तो सारे सियासतदान बहुते सारे तो सारे ब्यूरोक्रेट तुसीं सारे तो जेल 'ਚ होवोगे, तो यह नज़ीर भट्ट साहब भी पहलां ही जेल 'ਚ होणगे। ਜਿਹੜੇ ਇਲਜ਼ਾਮਾਤ ਇਹਨਾਂ ਸਾਰਿਆਂ 'ਤੇ ਲੱਗਦੇ ਨੇ ਔਰ ਮਾਜ਼ੀ ਦੇ ਵਿੱਚ ਜਿਹੜੀਆਂ ਕਹਾਣੀਆਂ ਕਿੱਸੇ ਸਾਰੀਆਂ ਸੁਣਾਏ ਜਾਂਦੇ ਨੇ, ਤਾਂ ਉਸ ਤੋਂ ਬਾਅਦ ਤਾਂ ਫਿਰ ਬਾਹਰ ਕੋਈ ਨਾ ਰਹਿਣ ਲੱਗਾ ਜਨਰਲ ਸਾਹਿਬ। ਤੁਹਾਡੇ ਪੇਟੀ ਭਰਾ ਵੀ ਕੋਈ ਨਹੀਂ ਬਾਹਰ ਰਹਿਣੇ ਜੋ ਕੁਝ ਚੱਲਣ ਡਿਆ ਕੰਮ। ਅੱਛਾ ਜੀ, ਅੱਗੇ ਜਿਹੜੀ ਅਗਲੀ ਖਬਰ ਤੁਹਾਡੇ ਨਾਲ ਰੱਖਣੀ ਹੈ, ਉਹ ਸਾਇਰਾ ਬਾਨੋ ਸਾਹਿਬ ਆ, ਉਹ ਵੀ ਸਿੱਧੇ ਬੱਲੇ ਨਾਲ ਹੀ ਖੇਡਦੀਆਂ ਨੇ। ਅੱਲਾ ਉਹਨਾਂ ਨੂੰ ਜ਼ਿੰਦਗੀ ਦੇਵੇ। ਬੜੀ ਉਹ ਵੀ ਇੱਕ ਮੈਂ ਆਖਾਂਗਾ ਵੀ ਬੜੀ ਦਲੇਰ ਖਾਤੂਨ ਨੇ, ਭੈਣ ਹੈ ਸਾਡੀ, ਸਾਡੇ ਦੀ ਤਾਂ ਬੜੇ ਮੁਹਤਰਮ ਨੇ। ਸਾਇਰਾ ਬਾਨੋ ਸਾਹਿਬ ਵੀ ਜਿਸ ਵੇਲੇ ਗੱਲ ਕਰਦੀਆਂ ਨੇ, ਤੇ ਕਈ ਜਿਹੜੇ ਪਿਸੇ ਹੋਏ ਤਬਕੇ ਨੇ, ਗਰੀਬ ਨੇ, ਗੁਰਬਾ ਨੇ, ਉਹਨਾਂ ਦੇ ਦਿਲ ਤੇ ਉਹਨਾਂ ਦੀ ਇੱਕ ਇੱਕ ਗੱਲ ਜਿਹੜੀ ਹੈ ਉਹ ਮਰਮ ਤਰ੍ਹਾਂ ਲੱਗਦੀ ਹੈ। ਹੁਣ ਜ਼ਾਹਿਰ ਹੈ ਚੌਧਰੀ ਨਿਜ਼ਾਮਦੀਨ ਦੇ ਨੂੰ ਤਾਂ ਬੜੀ ਤਕਲੀਫ ਹੁੰਦੀ ਹੋਏਗੀ ਉਹਨਾਂ ਦੀਆਂ ਗੱਲਾਂ ਤੋਂ। ਉਹਨਾਂ ਕੋਲੋਂ ਐਂਕਰ ਨੇ ਸਵਾਲ ਕੀਤਾ ਕਿ ਇਹ ਇਮਰਾਨ ਖਾਨ ਸਾਹਿਬ ਬਾਰ-ਬਾਰ ਇਹਨਾਂ ਦਾ ਖਾਨਦਾਨ ਕਹਿੰਦਾ ਹੈ ਕਿ ਉੱਥੇ ਖਾਨਦਾਨ ਹੋਣਾ ਚਾਹੀਦਾ, ਖਾਨਦਾਨ ਨੂੰ ਇਲਾਜ ਤੇ ਡਾਕਟਰ ਨੇ ਕਰਨਾ ਹੈ, ਖਾਨਦਾਨ ਨੇ ਉੱਥੇ ਕੀ ਕਰਨਾ? ਉਹਨਾਂ ਨੇ ਜਵਾਬ ਬੜਾ ਸੁਥਰਾ ਦਿੱਤਾ ਹੈ। ਉਹਨਾਂ ਨੇ ਜਵਾਬ ਅੱਗੋਂ ਦਿੱਤਾ ਹੈ ਵੀ ਹੁਣੇ ਥੋੜ੍ਹੇ ਦਿਨ ਪਹਿਲਾਂ ਹੀ ਇੱਕ ਮੂਧੇ ਮੂੰਹ ਉਲਟੇ ਮੂੰਹ ਲੈਟਰੀਨ ਦੇ ਵਿੱਚ ਡਿੱਗਿਆ ਸੀ। ਜ਼ਾਹਿਰ ਉਹਨਾਂ ਦਾ ਇਸ਼ਾਰਾ ਜਨ ਬਾਜਵਾ ਅਲ ਸੀ, ਉਹਨਾਂ ਨਾਂ ਤਾਂ ਨਹੀਂ ਲਿਆ, ਚੰਗਾ ਕੀਤਾ ਨਹੀਂ ਲਿਆ ਉਹਨਾਂ, ਕਿਉਂਕਿ ਉਹ ਉੱਥੇ ਰਹਿੰਦੇ ਨੇ, ਟੈਲੀਵਿਜ਼ਨ 'ਤੇ ਗੱਲ ਕਰਦੇ ਨੇ, ਵਰਨਾ ਫਿਰ ਜੋ ਮਾਮਲਾਤ ਬਣਨੇ ਸਨ। ਉਹਨਾਂ ਨੇ ਕਿਹਾ ਵੀ ਇਹ ਥੋੜ੍ਹੇ ਦਿਨ ਪਹਿਲਾਂ ਹੀ ਇੱਕ ਬੰਦਾ ਮੂਧੇ ਮੂੰਹ ਜਿਹੜਾ ਉਲਟੇ ਮੂੰਹ ਜਾ ਕੇ ਲੈਟਰੀਨ 'ਚ ਡਿੱਗਿਆ ਸੀ, ਉਹਦੇ ਘਰ ਵਾਲੇ ਨਾਲ ਹੈ ਸਨ ਜਾਂ ਨਹੀਂ ਸੀ। ਸਾਨੂੰ ਤਾਂ ਟੀ ਵੀ 'ਤੇ ਦੱਸਿਆ ਗਿਆ ਵੀ ਬੇਟੇ ਨੇ ਇਹ ਕਿਹਾ ਅਤੇ ਬੀਵੀ ਨੇ ਇਹ ਕਿਹਾ ਅਤੇ ਬੇਟੇ ਨੂੰ ਪਛਾਣ ਲਿਆ। ਉਹਦੇ ਘਰ ਵਾਲੇ, ਉਹਦੀ ਫੈਮਿਲੀ ਦੇ ਲੋਕ ਉਹਦੇ ਨਾਲ ਹੈ ਸਨ ਨਾ, ਅਤੇ ਇਮਰਾਨ ਖਾਨ ਦੇ ਕਿਉਂ ਨਹੀਂ ਹੋ ਸਕਦੇ? ਉਹਨਾਂ ਕਿਹਾ ਕੋਈ ਦੇਖਿਆ ਪਾਕਿਸਤਾਨ 'ਚ ਐਸਾ ਮਰੀਜ਼ ਜਿਹਦੇ ਘਰ ਵਾਲੇ ਉਹਦੇ ਨਾਲ ਨਾ ਖਲੋਂਦੇ ਹੋਣ, ਅਤੇ ਇਮਰਾਨ ਖਾਨ ਨੂੰ ਇਹ ਸਹੂਲਤ ਕਿਉਂ ਨਹੀਂ? ਗੱਲ ਤਾਂ ਉਹਨਾਂ ਨੇ ਬਿਲਕੁਲ ਠੀਕ ਕੀਤੀ ਹੈ, ਲੇਕਿਨ ਅੱਗੋਂ ਜਿਸ ਵੇਲੇ ਮੇਰਾ ਮਤਲਬ ਹੈ ਕਿ ਬੇਸ਼ਰਮੀ ਦਾ ਰਾਜ ਹੋਵੇ, ਉਸ ਵੇਲੇ ਕਿਹੜੀ ਗੱਲ ਠੀਕ ਅਤੇ ਕਿਹੜੀ ਨਹੀਂ। ਅੱਛਾ ਜੀ, ਵੀਡੀਓ 'ਚ ਨਜ਼ਰ ਆਉਣ ਵਾਲਾ ਸ਼ਖਸ ਬੂਰੇ ਵਾਲੇ ਦੇ ਥਾਣੇ ਮਾਡਲ ਟਾਊਨ ਦਾ ਮੁਹੱਰਰ ਬਿਲਾਲ ਹੈ। ਸਿਵਲ ਕੱਪੜਿਆਂ ਦੇ ਵਿੱਚ ਇਹਨੇ ਇੱਕ ਸ਼ਹਿਰੀ ਨੂੰ ਰੋਕਿਆ ਜਿਹੜਾ ਬੈਂਕ 'ਚੋਂ 20 ਲੱਖ ਰੁਪਈਆ ਨਗਦ ਕਢਵਾ ਕੇ ਫੈਮਿਲੀ ਦੇ ਨਾਲ ਜਾ ਰਿਹਾ ਸੀ। ਮਜ਼ਕੂਰਾ ਸ਼ਖਸ ਨੇ ਮਜ਼ਾਮਤ ਕੀਤੀ ਅਤੇ ਪੁਲਿਸ ਦੇ ਆਲਾ ਅਫਸਰਾਨ ਮੌਕੇ 'ਤੇ ਪਹੁੰਚ ਗਏ, ਜਿਸ ਦੀ ਵਜ੍ਹਾ ਤੋਂ ਮੁਹੱਰਰ ਜਿਹੜਾ ਸਾਥੀਆਂ ਸਮੇਤ ਫਰਾਰ ਹੋ ਗਿਆ। ਜ਼ਰਾ ਚੈੱਕ ਕਰੋ ਗੱਲ ਕਿ ਪੁਲਿਸ ਦੇ ਥਾਣੇ ਦਾ ਮੁਹੱਰਰ ਜਿਹੜਾ ਉਹ ਆਪੇ ਹੀ ਲੋਕਾਂ ਨੂੰ ਲੁੱਟਣ ਡਿਆ ਬੈਂਕ 'ਚੋਂ ਜਿਹੜੇ ਪੈਸੇ ਕੱਢ ਕੇ। ਵੈਸੇ ਗੱਲ ਠੀਕ ਹੈ, ਜਦੋਂ ਉੱਤੇ ਤੱਕ ਇਹ ਹੀ ਕੰਮ ਹੋਇਆ ਤੇ ਇਹ ਵੀ ਕਰਨ ਡਿਆ, ਠੀਕ ਤੇ ਨਹੀਂ ਹੈ, ਲੇਕਿਨ ਕਹਿਣ ਦਾ ਮਤਲਬ ਹੈ ਕਿ ਸਾਰੇ ਵੇਖਣ ਡਏ ਨੇ ਵੀ ਉੱਤੇ ਵਾਲੇ ਵੀ ਤਾਂ ਇੰਝ ਹੀ ਲੁੱਟਣ ਡਏ ਨੇ, ਅਸੀਂ ਵੀ ਲੁੱਟੀ ਜਾਂਦੇ। ਮੰਡੀ ਬੌਦੀਨ ਦੇ ਵਿੱਚ ਮੁਸੱਲਾ ਮੁਲਜ਼ਮਾਂ ਨੇ ਓਵਰਸੀਜ਼ ਪਾਕਿਸਤਾਨੀ ਨੂੰ ਅਗਵਾ ਕਰ ਲਿਆ। ਪੁਲਿਸ ਨੇ ਦੱਸਿਆ ਕਿ ਅਗਵਾ ਬਰਾਏ ਤਵਾਨ ਨਵਾਈ ਪਿੰਡੀ ਲਾਲਾ ਦੇ ਵਿੱਚ ਪੇਸ਼ ਆਇਆ। ATM ਕਾਰਡ, ਮੋਬਾਈਲ ਐਪ 63,30,000 ਰੁਪਏ ਟਰਾਂਸਫਰ ਕਰ ਲਏ ਅਤੇ ਅਗਵਾਕਾਰਾਂ ਨੇ ਮਜ਼ੀਦ 1 ਕਰੋੜ ਰੁਪਈਆ ਦੇਣ ਦਾ ਮੁਤਾਲਬਾ ਕੀਤਾ। ਇਹ ਪਈ ਜੇ ਬਾਜੀ ਮਰੀਮ ਦੀ CCD, ਅਤੇ ਆਂਦੇ ਨੇ ਵੀ ਉੱਥੇ ਕੋਈ 2-2.5 ਹਜ਼ਾਰ ਬੰਦਾ ਆਖ ਰਹੇ ਨੇ ਕਿ ਕਤਲ ਕਰ ਦਿੱਤਾ ਹੈ, ਅਤੇ ਆਂਦੇ ਸਨ ਜਰਾਇਮ ਘਟ ਗਏ ਨੇ, ਅਤੇ ਇਹ ਓਵਰਸੀਜ਼ ਪਾਕਿਸਤਾਨੀਆਂ ਨਾਲ ਹੋ ਰਿਹਾ ਜੀ। ਬਹਰਹਾਲ ਅੱਛਾ ਜੀ, ਅੱਗੇ ਮੈਂ ਤੁਹਾਨੂੰ ਇੱਕ ਖਬਰ ਜਿਹੜੀ ਉਹ ਤੁਹਾਡੇ ਸਾਹਮਣੇ ਰੱਖਣੀ ਹੈ। ਲੌਂਡਾ ਲਪਾੜਾ ਜੀ ਔਰ ਆਸਮਾ ਸ਼ਰਾਜ਼ੀ ਸਾਹਿਬਾ ਦੀ ਫਿਰ ਡਿਊਟੀ ਲੱਗ ਗਈ ਹੈ ਵੀ ਝੂਠਾ ਬਿਆਨੀਆਂ ਬਿਲਡ ਕਰੋ। ਇਮਰਾਨ ਖਾਨ ਦੇ ਬਾਰੇ ਕਹੋ ਵੀ ਉਹ ਡੀਲ ਜਿਹੜਾ ਆਂਦੇ ਨਾ ਡਟ ਕੇ ਕਪਤਾਨ ਖੜਾ ਹੈ, ਅਤੇ ਕਪਤਾਨ ਕੋਈ ਨਹੀਂ ਡਟ ਕੇ ਖੜਾ, ਅਸਲ ਦੇ ਵਿੱਚ ਉਹ ਡੀਲ ਮੰਗਦੇ ਨੇ, ਉਹਨਾਂ ਨੂੰ ਲੱਭ ਨਹੀਂ ਰਹੀ। ਦੋਵੇਂ ਆਸਮਾ ਸ਼ਰਾਜ਼ੀ ਸਾਹਿਬਾ ਵੀ ਔਰ ਲੌਂਡਾ ਲਪਾੜਾ ਸਾਹਿਬ ਵੀ ਦੋਨੋਂ ਇਹ ਹੀ ਝੂਠਾ ਬਿਆਨੀਆਂ ਦੇ ਰਹੇ ਨੇ ਕਿ ਇਮਰਾਨ ਖਾਨ ਡੀਲ ਲੱਭਣ ਦੀ ਕੋਸ਼ਿਸ਼ ਕਰ ਰਿਹਾ, ਲੇਕਿਨ ਉਹਨਾਂ ਨੂੰ ਡੀਲ ਕੋਈ ਦੇ ਨਹੀਂ ਰਿਹਾ। ਹੁਣ ਇਸ ਬਿਆਨੀਏ 'ਤੇ ਔਰ ਜੋ ਕੁਛ ਲੌਂਡਾ ਲਪਾੜਾ ਜੀ ਕਰਦੇ ਨੇ, ਇਹਦੇ 'ਤੇ ਇੱਕ ਚੜ੍ਹਦੇ ਪੰਜਾਬ ਤੋਂ ਜਿਹੜਾ ਇੰਡੀਅਨ ਪੰਜਾਬ ਹੈ, ਉੱਧਰੋਂ ਇੱਕ ਭਾਈ ਨੇ ਬੜਾ ਜ਼ਬਰਦਸਤ ਵੀਡੀਓ ਰਿਕਾਰਡ ਕੀਤੀ ਹੈ, ਅਤੇ ਮੈਂ ਆਨਾ ਉਹਨਾਂ ਨੇ ਬਿਲਕੁਲ ਲੌਂਡਾ ਲਪਾੜਾ ਜੀ ਨੂੰ ਸਹੀ ਸ਼ੀਸ਼ਾ ਵਿਖਾਇਆ। ਬੰਦਾ ਭਾਵੇਂ ਤੁਸੀਂ ਕਹੋ ਵੀ ਨਹਿਰੋਂ ਪਾਰ ਬੈਠਾ ਹੈ ਜਾਂ ਸਰਹੱਦ ਤੋਂ ਪਾਰ ਬੈਠਾ ਹੈ, ਲੇਕਿਨ ਲੌਂਡਾ ਲਪਾੜਾ ਜੀ ਨੂੰ ਉਹਨੇ ਚੂੰਡੀਆਂ ਲਾ ਕੇ, ਉਹ ਜਿਵੇਂ ਬੈਟਰੀ ਨੂੰ ਚੂੰਡੀਆਂ ਲਾਈ ਦੀਆਂ ਨੇ, ਉਹਨੇ ਪੂਰਾ ਕਰੰਟ ਇਹਨਾਂ ਦਾ ਚੈੱਕ ਕਰ ਲਿਆ, ਅਤੇ ਇਹ ਵੀ ਚੈੱਕ ਕਰ ਲਿਆ ਕਿ ਇਹ ਅਸਲ ਦੇ ਵਿੱਚ ਇਹਨਾਂ ਨੂੰ ਕਿਹਨੇ ਰੱਖਿਆ ਜਾਂ ਇਹ ਕਿਹਦੇ ਕਹਿਣ ਦੇ ਉੱਤੇ ਸਾਰੇ ਬਿਆਨੀਏ ਬਣਾਉਂਦੇ ਨੇ ਜਾਂ ਕਿਹਦੇ ਕਹਿਣ ਦੇ ਉੱਤੇ ਸਾਰੀ ਗੇਮ ਪਾਉਂਦੇ ਨੇ। ਇਹ ਜ਼ਰਾ ਉਹਨਾਂ ਦਾ ਤਬਾਦਲਾ ਖਿਆਲ ਸੁਣੋ ਔਰ ਕਲੈਰਿਟੀ ਪਹਿਲਾਂ ਸੁਣੋ ਕਿ ਉਹਨਾਂ ਨੂੰ ਕਿੰਨੀ ਕਲੈਰਿਟੀ ਹੈ ਉੱਧਰ ਬੈਠਿਆਂ ਵੀ ਇੱਧਰ ਇਹ ਗੇਮ ਕਿਸ ਤਰ੍ਹਾਂ ਪਾਉਂਦੇ ਨੇ। ਇਹ ਸਾਰੇ ਜਿਹੜੇ ਸੋ ਕਾਲਡ ਲਿਫਾਫਾ ਸਾਫੀ ਨੇ, ਇਹ ਇੱਥੇ ਕੰਮ ਕਿਸ ਤਰ੍ਹਾਂ ਪਾਉਂਦੇ ਨੇ, ਸੁਣੋ। ਜਿਹੜੀ ਤੁਸੀਂ ਥੱਲੇ ਤਸਵੀਰ ਦੇਖ ਰਹੇ ਹੋ ਨਾ, ਇਹ ਪਾਕਿਸਤਾਨੀ ਆਰਨਵ ਗੋਸਵਾਮੀ ਦੀ ਹੈ। ਜਿਹੜਾ ਕੰਮ ਆਰਨਵ ਗੋਸਵਾਮੀ ਮੋਦੀ ਸਾਹਿਬ ਲਈ ਕਰ ਰਿਹਾ, ਉਹੀ ਇਹ ਬੰਦਾ ਜਿਹੜਾ ਉਹ ਆਸਿਮ ਮੁਨੀਰ ਸਾਹਿਬ ਲਈ ਕਰ ਰਿਹਾ।
ਨਾਮ 'ਚ ਕੀ ਰੱਖਿਆ, ਮੈਂ ਨਾਮ ਤੁਹਾਨੂੰ ਵੈਸੇ ਤਾਂ ਦੱਸ ਦੂੰਗਾ। ਇਹਦਾ ਨਾਮ ਹੈ ਮਨਸੂਰ ਅਲੀ ਖਾਨ, ਬਟ ਨਾਮਾਂ 'ਚ ਸੱਚੀ ਕੁਛ ਨਹੀਂ ਰੱਖਿਆ। ਮੈਂ ਪਹਿਲਾਂ ਨਾ ਤੁਹਾਨੂੰ ਇਹਦੇ ਬਾਰੇ ਦੱਸਣ ਤੋਂ ਪਹਿਲਾਂ ਇੱਕ ਤੁਹਾਨੂੰ ਥੋੜ੍ਹੀ ਜਿਹੀ ਨਾ ਇੱਕ ਚੀਜ਼ ਸੁਣਾਉਣਾ ਹੈ, ਕਹਾਣੀ। ਕਿਸੇ ਪਿੰਡ ਦੇ ਵਿੱਚ ਨਾ ਗੁਰਦੁਆਰੇ ਦਾ ਜਿਹੜਾ ਪਾਠੀ ਸੀ ਉਹ ਕਾਫੀ ਨਾਰਾਜ਼ ਹੋ ਜਾਂਦਾ ਹੈ ਅਤੇ ਉਹ ਸਰਪੰਚ ਕੋਲੇ ਜਾਂਦਾ ਹੈ। ਸਰਪੰਚ ਨੂੰ ਜਾ ਕੇ ਆਂਦਾ ਵੀ ਸਰਪੰਚ ਸਾਹਿਬ ਵੀ ਮੈਂ ਤੁਹਾਡਾ ਜਿਹੜਾ ਗੁਰਦੁਆਰਾ ਪਿੰਡ ਵਾਲਾ ਹੀ ਛੱਡਣਾ, ਮੈਂ ਕਿਸੇ ਹੋਰ ਪਿੰਡ ਚੱਲਿਆ। ਅਤੇ ਸਰਪੰਚ ਸਾਹਿਬ ਕਹਿੰਦੇ ਵੀ ਭਾਈ ਜੀ ਗੱਲ ਤਾਂ ਦੱਸੋ ਵੀ ਕੀ ਗੱਲ ਕੀ ਹੋ ਗਈ। ਉਹ ਕਹਿੰਦਾ ਵੀ ਤੁਹਾਡੇ ਪਿੰਡ ਦੇ 2 ਬੰਦੇ ਜਿਹੜੇ, ਇੱਕ ਵੀਰਾ ਤੇ ਜੀਤਾ, ਮੈਨੂੰ ਬਹੁਤ ਤੰਗ ਕਰਦੇ ਲੰਬੇ ਸਮੇਂ ਤੋਂ, ਅਤੇ ਹੁਣ ਨਹੀਂ ਮੈਂ ਇੱਥੇ ਰਹਿ ਸਕਦਾ। ਅਤੇ ਸਰਪੰਚ ਸਿਆਣਾ ਸੀ, ਉਹ ਕਹਿੰਦਾ ਵੀ ਦੇਖੋ ਪਾਠੀ ਸਾਹਿਬ, ਵੀ ਤੁਸੀਂ ਜਿਹੜੇ ਮਰਜ਼ੀ ਪਿੰਡ ਜਾ ਵੜੋ, ਜਿੰਨਾ ਮਰਜ਼ੀ ਜ਼ੋਰ ਲਾ ਲਓ, ਤੁਹਾਨੂੰ ਵੀਰਾ ਤੇ ਜੀਤਾ ਉੱਥੇ ਵੀ ਜ਼ਰੂਰ ਟੱਕਰਨਗੇ, ਬੇਸ਼ੱਕ ਨਾਮ ਉਹਨਾਂ ਦੇ ਹੋਰ ਹੋਣ। ਸੋ ਇਸ ਕਰਕੇ ਇਹ ਕੰਮ ਇਹਦਾ ਅਰਨਬ ਗੋਸਵਾਮੀ ਵਾਲਾ ਹੀ ਹੈ, ਨਾਮ ਬੇਸ਼ੱਕ ਇਹਦਾ ਮਨਸੂਰ ਅਲੀ ਖਾਨ ਹੈ। ਮੈਂ ਇਹਦੇ 'ਤੇ ਨਾ ਕੋਈ ਵੀਡੀਓ ਬਣਾਉਣਾ ਨਹੀਂ ਚਾਹੁੰਦਾ ਸੀ, ਮੈਂ ਕਾਫੀ ਚਿਰ ਤੋਂ ਉਹਨੂੰ ਫੋਲੋ ਕਰਦਾ, ਕਦੇ ਕਦੇ ਮੇਰਾ ਜੀ ਵੀ ਕਰਦਾ ਸੀ, ਬਟ ਹੁਣ ਇਹਨੇ ਥੋੜ੍ਹਾ ਜਿਹਾ ਇੰਤਹਾ ਹੀ ਕੀਤੀ। ਮੈਂ ਕਿਹਾ ਚਲੋ ਇਹਦਾ ਜ਼ਿਕਰ ਹੋਣਾ ਚਾਹੀਦਾ। ਇਹ ਬੰਦਾ ਚਾਪਲੂਸੀ ਦੇ ਵਿੱਚ PhD ਹੈ। ਮੈਨੂੰ ਲੱਗਦਾ ਅਰਨਬ ਗੋਸਵਾਮੀ ਹੈ, ਉਹ ਤਾਂ ਫਿਰ ਵੀ ਕਰੋੜਾਂ ਦੇ ਵਿੱਚ ਕੋਈ ਮਾੜੀ ਮੋਟੀ ਚਾਪਲੂਸੀ ਕਰਦਾ, ਇਹ ਲੱਖਾਂ ਰੁਪਈਆਂ 'ਚ ਹੀ ਕਰੀ ਜਾਂਦਾ। ਅਤੇ ਮੈਨੂੰ ਕਦੇ ਕਦੇ ਇਹ ਯਕੀਨ ਕਰਨਾ ਵੀ ਔਖਾ ਹੋ ਜਾਂਦਾ ਹੈ ਕਿ ਜਿਹੜਾ ਸ਼ਹਬਾਜ਼ ਸ਼ਰੀਫ ਹੈ ਉਹ ਆਸਿਮ ਮਨੀਰ ਦਾ ਵੱਡਾ ਚਾਪਲੂਸ ਹੈ, ਕਿ ਇਹ ਬੰਦਾ ਕੰਪੀਟੀਸ਼ਨ ਹੀ ਇੰਨਾ ਹਾਰਡ ਦੇ ਰਿਹਾ ਹੈ। ਅਤੇ ਗੂਗਲ 'ਤੇ ਜੇ ਸਰਚ ਕਰੀਏ ਤਾਂ ਗੂਗਲ 'ਤੇ ਇਹ ਗੱਲ ਕਹਿੰਦੀ ਹੈ ਕਿ ਇਹ ਪ੍ਰੋਮੀਨੈਂਟ ਪੱਤਰਕਾਰ ਹੈ ਇਹ ਪਾਕਿਸਤਾਨ ਦਾ, ਬਟ ਕੰਮ ਇਹਨੇ ਕੋਈ ਬੰਦਿਆਂ ਵਾਲਾ ਅਜੇ ਤੱਕ ਨਹੀਂ ਕੀਤਾ ਜਿੱਥੇ ਤੱਕ ਮੈਂ ਇਹਨੂੰ ਸੁਣਿਆ। ਇਹਦੇ 7,500 ਵੀਡੀਓ ਹੈ YouTube 'ਤੇ, 7,500 ਦੇ ਵਿੱਚੋਂ 4,000 ਵੀਡੀਓ 'ਤੇ ਇਹਦੇ ਇੰਡੀਆ ਦਾ ਨਾਮ ਵਿੱਚ ਇਹਨੂੰ ਪਾਉਣਾ ਪੈਂਦਾ ਹੈ ਕਿ ਤਾਂ ਕਿ ਮੈਨੂੰ ਵਿਊਜ਼ ਮਿਲਣ। ਇੱਕ ਹੈਰਾਨੀਜਨਕ ਜੀ ਜਾਂ ਇਹੋ ਜਿਹਾ ਸਸਪੈਂਸ ਜਾਂ ਇਹੋ ਜਿਹਾ ਝੂਠ ਬਣਾ ਕੇ ਪੇਸ਼ ਕਰ ਦਿੰਦਾ ਕਿ ਲੋਕ ਇਹਦੇ ਵੀਡੀਓ 'ਤੇ ਕਲਿੱਕ ਕਰ ਲੈਂਦੇ ਆ। ਅਤੇ ਬਾਕੀ ਜਿਹੜਾ 3500 ਬਚਿਆ ਉਹਦੇ ਵਿੱਚੋਂ ਤਕਰੀਬਨ ਬਹੁਤੇ ਤਾਂ ਇਹੀ ਕਹੀ ਜਾਣਗੇ ਕਿ PTI ਐਕਸਪੋਜ਼ਡ, ਇਮਰਾਨ ਖਾਨ ਐਕਸਪੋਜ਼ਡ। ਮੈਂ ਇਹ ਵੀਡੀਓ ਬਣਾਉਣਾ ਨਹੀਂ ਚਾਹੁੰਦਾ ਸੀ, ਬਟ ਜਿਹੜੀ ਇਹਨੇ ਹੁਣ ਰੀਸੈਂਟਲੀ ਜਿਹੜੀ ਇਮਰਾਨ ਖਾਨ ਦੀ ਭੈਣ ਨੇ ਜੋ ਇੰਟਰਵਿਊ ਕੀਤੀ ਇੰਡੀਅਨ ਮੀਡੀਆ ਦੇ ਨਾਲ, ਉਹ 'ਤੇ ਇਹਨੇ ਕਾਫੀ ਇਹਨੇ ਮਤਲਬ ਇਤਰਾਜ਼ ਜ਼ਾਹਿਰ ਕੀਤਾ। ਇਹਨੂੰ ਬਹੁਤ ਤਕਲੀਫ ਲੱਗੀ, ਜਿਵੇਂ ਆਪ ਹੀ ਫੌਜੀ ਅਫਸਰ ਹੋਵੇ, ਜਿਵੇਂ ਇਹਨੇ ਆਪ ਹੀ ਉਹਨੂੰ ਇਮਰਾਨ ਖਾਨ ਨੂੰ ਅੰਦਰ ਕੀਤਾ ਹੋਵੇ ਆਪਦੇ ਹੱਥੀਂ। ਅਤੇ ਇਹ ਗੱਲ ਕਹਿੰਦਾ ਕਿ ਇਦੋਂ ਤਾਂ ਮੇਰੇ ਨਾਲ ਇੰਟਰਵਿਊ ਕਰ ਲਓ ਆ ਕੇ, ਤੁਹਾਨੂੰ ਕਿਹਨੇ ਰੋਕਿਆ, ਮੇਰੇ ਨਾਲ ਆ ਕੇ ਜਵਾਬ ਸਵਾਲ ਕਰ ਲਓ, ਤੁਸੀਂ ਬਗਾਨੇ ਮੁਲਕ 'ਚ ਦੁਸ਼ਮਣ ਮੁਲਕ ਮਤਲਬ ਕੋਸ਼ਿਸ਼ ਕੀਤੀ ਉਹਨਾਂ ਨੂੰ ਐਂਟੀ ਪਾਕਿਸਤਾਨ ਵੀ ਲੋਕਾਂ ਦੇ ਦਿਮਾਗ 'ਚ ਬਿਠਾਇਆ ਜਾਵੇ ਕਿ ਇਹ ਲੋਕ ਐਂਟੀ ਪਾਕਿਸਤਾਨੀ ਨੇ, ਜਿਵੇਂ ਇਹਦਾ ਕੰਮ ਹੀ ਹੈ ਕਿ ਐਕਸਪੋਜ਼ਡ ਇਮਰਾਨ ਖਾਨ ਜਾਂ ਉਹਦੀ ਫੈਮਿਲੀ ਹੈ ਨਾ। ਮੈਂ ਇਹ ਗੱਲ ਕਹਿਣਾ ਕਿ ਜੇ ਤੇਰੇ ਨਾਲ ਆ ਕੇ ਭਾਈ ਸਾਹਿਬ ਇਹ ਇੰਟਰਵਿਊ ਕਰ ਲੈਂਦੀਆਂ ਤਾਂ ਇਹ ਤਾਂ ਉਹ ਗੱਲ ਹੋ ਜਾਂਦੀ ਵੀ ਜੇ ਕਿਸੇ 'ਤੇ ਕੋਈ ਤਸ਼ੱਦਦ ਹੋਇਆ ਜਾਂ ਮੰਨ ਲਓ ਪੁਲਿਸ ਨੇ ਹੀ ਤਸ਼ੱਦਦ ਕੀਤਾ ਅਤੇ ਉਹ ਆ ਕੇ ਥਾਣੇ 'ਚ ਆ ਕੇ ਕਹਿਣ ਲੱਗ ਜੇ ਵੀ ਭਾਈ ਵੀ ਪੁਲਿਸ ਨੇ ਮੇਰੇ 'ਤੇ ਤਸ਼ੱਦਦ ਕੀਤਾ, ਅਤੇ ਜਦ ਕਿ ਉਹ ਬੰਦਾ ਜਿਹੜਾ ਥਾਣੇਦਾਰ ਜਿਹੜਾ ਰਿਪੋਰਟ ਲਿਖ ਰਿਹਾ ਉਹ ਆਪ ਵੀ ਇਹਦੇ 'ਚ ਇਨਵੋਲਵ ਹੋਵੇ। ਤੂੰ ਤਾਂ ਆਪ ਭਰਾਵਾ ਇਹਦੇ ਵਿੱਚ ਇਨਵੋਲਵ ਹੈ ਇਸ ਫੈਮਿਲੀ ਨੂੰ ਟਾਰਗੇਟ ਕਰਨ ਦੇ ਵਿੱਚ, ਤੇਰੇ ਅੱਗੇ ਬਘਿਆੜ ਦੇ ਅੱਗੇ ਆ ਕੇ ਪੇਸ਼ ਹੋਣ ਦਾ ਕੀ ਫਾਇਦਾ, ਹੈ ਨਾ। ਪਤਾ ਤਾਂ ਖੈਰ ਤੈਨੂੰ ਵੀ ਹੈ। ਅਤੇ ਜਿਸ ਤਰੀਕੇ ਨਾਲ ਤੇਰਾ ਰੈਪੂਟੇਸ਼ਨ, ਚਲੋ ਝੂਠਾ ਮੂਠਾ ਜੋ ਵੀ ਬਣਿਆ, ਪਰ ਕਾਬਲੀਅਤ ਚਲੋ ਤੇਰੇ 'ਚ ਹੈ, ਗੱਲਬਾਤ ਤੈਨੂੰ ਕਰਨੀ ਆਉਂਦੀ ਹੈ, ਪਰ ਜੇ ਤੂੰ ਸਹੀ ਦਿਸ਼ਾ 'ਚ ਕਰ ਲਏ ਤਾਂ ਉਹ ਕਿੰਨਾ ਭਲਾ ਹੋਵੇ ਲੋਕਾਂ ਦਾ। ਬਟ ਨਹੀਂ, ਜਿਹੜੀ ਖਾਣ ਪੀਣ ਦੀ ਆਦਤ ਪੈ ਜੇ ਖੁੱਲ੍ਹਾ, ਅਤੇ ਉਹ ਫਿਰ ਸਬਰ ਨਹੀਂ ਨਾ ਆਉਂਦਾ ਸੱਚੀ ਗੱਲ ਕਰਕੇ, ਹੈ ਨਾ। ਸੋ ਮੈਂ ਇਹੀ ਤੁਹਾਡੇ ਅੱਗੇ ਇਹਦਾ ਮੇਰਾ ਕੋਈ ਇੰਟਰਸਟ ਨਹੀਂ ਸੀ। ਅਤੇ ਇੱਕ ਜਿਹੜੀ ਹੋਰ ਵਜ੍ਹਾ ਬਣੀ ਉਹ ਇਹ ਬਣੀ ਕਿ ਦੇਖੋ ਇੰਡੀਆ ਦੇ ਖਿਲਾਫ ਤਾਂ ਇਹ ਪ੍ਰਚਾਰ ਕਰਦਾ ਹੈ, ਚਲੋ ਇੰਡੀਆ ਵਾਲੇ ਵੀ ਕਰਦੇ, ਇਹ ਵੀ ਕਰਦੇ, ਦੈਟਸ ਫਾਈਨ, ਠੀਕ ਹੈ। ਇੱਥੋਂ ਤੱਕ ਵੀ ਕਈ ਵਾਰੀ ਲਿਖ ਦਿੰਦਾ ਹੈ ਜੇ ਪਾਕਿਸਤਾਨ ਨੇ ਜ਼ਿੰਬਾਬਵੇ ਤੋਂ ਕ੍ਰਿਕਟ ਮੈਚ ਜਿੱਤਿਆ ਨਾ ਤਾਂ ਇਹ ਕਹਿ ਦੂਗਾ ਇੰਡੀਆ ਮਤਲਬ ਸ਼ੌਕਡ ਵੀ ਤੁਹਾਡਾ ਮੈਚ ਤੁਸੀਂ ਜਿੱਤਿਆ, ਇੰਡੀਆ ਕਿਵੇਂ ਸ਼ੌਕ ਹੋ ਗਿਆ। ਬਟ ਗੱਲ ਕੀ ਹੈ ਕਿ ਟਾਈਟਲ ਦੇਣਾ ਤਾਂ ਕਿ ਲੋਕ ਕੁਝ ਨਾ ਕੁਝ ਭਾਲਣਗੇ ਵਿੱਚੋਂ ਵੀ ਇੰਡੀਆ ਕਿਵੇਂ ਸ਼ੌਕ ਹੋਇਆ, ਨਿਕਲਦਾ ਕੁਛ ਨਹੀਂ, ਹੈ ਨਾ। ਫਿਰ ਇਹ ਕਹਿ ਦੂਗਾ ਵੀ ਇੰਡੀਆ ਨੇ ਜੀ ਇੰਨੇ ਜਹਾਜ਼ ਬਾਰਡਰ 'ਤੇ ਲਾਤੇ, ਇੰਨੇ ਟੈਂਕ ਬਾਰਡਰ 'ਤੇ ਲਾਤੇ, ਇੰਡੀਆ ਐਂ ਕਰ ਸਕਦਾ ਹੈ, ਇੰਡੀਆ ਦੀ ਆਹ ਚੀਜ਼ ਡਿੱਗ ਪਈ, ਇੰਡੀਆ ਦਾ ਇੱਕ ਹੋਰ ਜਹਾਜ਼ ਡਿੱਗ ਪਿਆ। ਆਪਦੇ ਮੁਲਕ ਦੇ ਵਿੱਚ ਧੱਕੇਸ਼ਾਹੀ ਕੀ ਹੋ ਰਹੀ ਉੱਧਰ ਕੋਈ ਧਿਆਨ ਨਹੀਂ, ਪਰ ਇੰਡੀਆ ਦੇ ਸਿਰ 'ਤੇ ਨਾਲੇ ਰੋਟੀਆਂ ਖਾਣੀਆਂ, ਨਾਲੇ ਇੰਡੀਆ ਦੇ ਨਾਲ ਜੇ ਇੰਟਰਵਿਊ ਕਰ ਲਈ ਇਮਰਾਨ ਖਾਨ ਦੀ ਭੈਣ ਨੇ ਤਾਂ ਉਹ 'ਤੇ ਇਤਰਾਜ਼ ਕਰਨਾ। ਕਿੱਡਾ ਦੋਗਲਾ ਬੰਦਾ ਯਾਰ ਇਹ। ਸੱਚੀ ਮੈਂ ਨਹੀਂ ਚਾਹੁੰਦਾ ਸੀ ਤੇ ਵੀਡੀਓ ਬਣਾਉਣਾ, ਪਰ ਮੇਰੀ ਮਜਬੂਰੀ ਬਣ ਗਈ। ਅਤੇ ਜਿਹੜੀ ਮੈਨੂੰ ਸਭ ਤੋਂ ਜੀ ਬੌਦਰ ਕੀਤੀ, ਜਿਹੜੀ ਇਹਨੇ ਲਾਸਟ ਹਰਕਤ ਕੀਤੀ ਹੈ, ਉਹ ਇਹ ਕੀਤੀ ਹੈ ਕਿ ਜਿਹੜੇ ਸ਼ਸ਼ੀ ਥਰੂਰ ਹੈ, ਉਹ ਪਾਕਿਸਤਾਨੀ ਵੀ ਜਾਣਦੇ ਹੋਣ ਕਿ ਬਹੁਤ ਹੀ ਇੰਟਲੈਕਚੁਅਲ ਬੰਦਾ। ਮੈਨੂੰ ਲੱਗਦਾ ਨਾ ਵੀ ਚਲੋ ਬੇਸ਼ੱਕ ਮੈਂ ਥੋੜ੍ਹਾ ਐਗਜ਼ੈਜਰੇਟ ਕਰ ਰਿਹਾ ਹੋਵਾਂ ਕਿ ਉਹਨੇ ਆਕਸਫੋਰਡ ਡਿਕਸ਼ਨਰੀ ਦੇ ਵਿੱਚ ਅੰਗਰੇਜ਼ੀ ਦੀ ਵੋਕੈਬਲਰੀ ਨਹੀਂ ਹੋਣੀ ਜਿੰਨੀ ਉਸ ਬੰਦੇ ਦੀ ਹੈ। ਅਤੇ ਉਹਨੇ ਥੋੜ੍ਹੀ ਜਿਹੀ ਜ਼ਿਕਰ ਕੀ ਕਰਤਾ ਇਸ ਮੁਲਾਕਾਤ, ਜਿਹੜੀ ਇੰਟਰਵਿਊ ਕੀਤੀ ਉਹਦੀਆਂ ਭੈਣਾਂ ਨੇ ਇਮਰਾਨ ਖਾਨ ਦੀਆਂ ਨੇ, ਜਾਂ ਇਮਰਾਨ ਖਾਨ ਬਾਰੇ ਉਹਨੇ ਕੁਛ ਪੋਸਟ ਕੀ ਪਾਤੀ,
ਤਾਂ ਇਹ ਬੰਦੇ ਨੇ ਇੱਥੋਂ ਤੱਕ ਕਿਹਾ ਕਿ ਮੈਨੂੰ ਤਾਂ ਲੱਗਦਾ ਸੀ ਮੋਦੀ ਇਕੱਲਾ ਹੀ ਕਮਲਾ ਹੈ, ਪਰ ਤੁਸੀਂ ਵੀ ਉਹਦੇ ਨੇੜੇ ਤੇੜੇ ਹੀ ਹੈ। ਹੁਣ ਇਹ ਬੰਦਾ ਜੱਜ ਕਰੂਗਾ ਕਿ ਸ਼ਸ਼ੀ ਥਰੂਰ ਕਿੰਨਾ ਕਮਲਾ ਜਾਂ ਕਿੰਨਾ ਸਿਆਣਾ ਹੈ। ਇਹ ਆਪਦਾ ਕੱਦ ਨਹੀਂ ਦੇਖਦਾ ਤੇ ਇਹ ਇਹੀ ਹਰਕਤਾਂ ਕਰਦਾ ਆ ਰਿਹਾ। ਇਹ ਮੈਂ ਕੰਟੀਨਿਊਸਲੀ ਇਹਨੂੰ ਜਿੰਨੇ ਚਿਰ ਤੋਂ ਮੈਂ ਦੇਖ ਰਿਹਾ, ਕੋਈ ਚੱਜ ਦੀ ਗੱਲ ਇਹ ਬੰਦਾ ਨਹੀਂ ਕਰਦਾ। ਤੇ ਭੁੱਲ ਚੁੱਕ ਮਾਫੀ ਮੈਂ ਚਾਹੁੰਦਾ ਨਹੀਂ ਸੀ, ਬਟ ਮੈਨੂੰ ਇਹ ਰੜਕਦਾ ਸੀ ਯਾਰ ਬੜੇ ਚਿਰ ਤੋਂ, ਤੇ ਮੈਂ ਕਿਹਾ ਚਲੋ ਇਹਦੀ ਗੱਲਬਾਤ ਕੀਤੀ ਜਾਏ। ਧੰਨਵਾਦ। ਸੁਣ ਲਿਆ ਜੀ, ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰਾਖਾ।